ਦਲ ਖਾਲਸਾ ਵੱਲੋਂ ਸਾਂਝੇ ਤੌਰ ਦੇ ਉੱਤੇ ਦੋਵਾਂ ਹੀ ਸ਼ਖਸੀਅਤਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਦੇ ਉੱਤੇ ਪਾਏ ਜਾਣਗੇ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਸ਼ਰਧਾਂਜਲੀ ਸਮਾਗਮ 5 ਜੁਲਾਈ ਨੂੰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਨਾਲ ਆਪਣੇ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਲਈ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਬਲੀ ਨਾ ਦੇਵੇ ਅਤੇ ਕੇਵਲ ਇਨਸਾਫ ਕਰੇ। ਭਾਈ ਹਰਦੀਪ ਸਿੰਘ ਨਿੱਜਰ ਦੀ ਮੌਤ ਲਈ ਜ਼ਿੰਮੇਵਾਰ ਪਰਦੇ ਪਿੱਛੇ ਕੰਮ ਕਰਦੀ ਤਾਕਤ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਜ਼ਰੂਰ ਮਿਲੇ। ਉਹਨਾਂ ਦੋਨਾਂ ਦੇ ਸੰਘਰਸ਼ ਨੂੰ ਅਹਿਮੀਅਤ ਦਿੰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦਲ ਖਾਲਸਾ ਵੱਲੋਂ ਸਾਂਝੇ ਤੌਰ ਦੇ ਉੱਤੇ ਦੋਵਾਂ ਹੀ ਸ਼ਖਸੀਅਤਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਭਾਈ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਦੇ ਉੱਤੇ ਪਾਏ ਜਾਣਗੇ। 3 ਜੁਲਾਈ ਨੂੰ ਜਿੱਦਣ ਭਾਜੀ ਸੰਸਾਰਕ ਯਾਤਰਾ ਪੂਰੀ ਕਰਕੇ ਗਏ ਸੀ ਉਸ ਦਿਨ ਭੋਗ ਆਰੰਭ ਹੋਣਗੇ ਔਰ 5 ਜੁਲਾਈ ਨੂੰ ਸਵੇਰੇ 8 ਵਜੇ ਦੋਨਾਂ ਦੀ ਸੰਘਰਸ਼ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ 5 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਭੋਗ ਪਾਏ ਜਾਣਗੇ। ਸੋ ਜਿੱਥੇ ਅਸੀਂ ਆਪਣੀ ਪੰਜਾਬ ਵਾਸੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਭੋਗ ਦੇ ਸ਼ਾਮਲ ਹੋਣ, ਉੱਥੇ ਹੀ ਨਾਲ ਦੀ ਨਾਲ ਇਹ ਵੀ ਜਾਣਕਾਰੀ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੋਨਾਂ ਦੇ ਭੋਗ ਜਿਹੜੇ ਆ ਉਹ ਜਰਮਨ ਵੀ ਪੈਣਗੇ, ਇੰਗਲੈਂਡ ਵੀ ਪੈਣਗੇ ਔਰ ਕੈਨੇਡਾ ਦੇ ਵਿੱਚ ਵੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਇਸੇ ਤਰੀਕ ਨੂੰ 5 ਤੇ 6 ਤਰੀਕ ਨੂੰ ਜਿਹੜੇ ਆ ਉਹ ਕਾਫੀ ਥਾਵਾਂ ਦੇ ਉੱਤੇ ਉਲੀਕ ਦਿੱਤੇ ਗਏ ਆ। ਸੋ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ 5 ਤੇ 6 ਤਰੀਕ ਨੂੰ ਅਲੱਗ-ਅਲੱਗ ਗੁਰਦੁਆਰੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਦੁਨੀਆ ਦੇ ਵਿੱਚ ਯਾਦ ਕੀਤਾ ਜਾਣਾ ਹੈ ਔਰ ਜਿੱਦਣ ਇਹ ਯਾਦ ਹੋਣਗੇ ਉਹਦੇ ਨਾਲ ਦੀ ਨਾਲ ਹੀ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਆ ਉਹ ਖਾਸ ਤੌਰ ਦੇ ਉੱਤੇ ਫਿਰ ਦੁਬਾਰਾ ਯਾਦ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਥੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ ਨੂੰ ਪੰਥ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕੀਤਾ ਹੈ। ਵਿਧੀ ਵਿਧਾਨ ਅਨੁਸਾਰ ਅਤੇ ਪੰਥ ਨੂੰ ਭਰੋਸੇ ਵਿੱਚ ਲੈ ਕੇ ਪੰਥਕ ਸਿਸਟਮ ਅਨੁਸਾਰ ਹੋਈ ਨਿਯੁਕਤੀ ਹੀ ਪੰਥ ਨੂੰ ਪ੍ਰਵਾਨ ਹੋਵੇਗੀ। ਵੀ ਕੋਈ ਤਰੀਕਾਕਾਰ ਨਹੀਂ ਹੈ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਦਾ ਤੇ ਨਿਯੁਕਤੀ ਦਾ ਔਰ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਸੀ। ਹਾਲਾਂਕਿ ਪਹਿਲਾਂ ਵੀ ਗੱਲਾਂ ਚੱਲੀਆਂ ਸੀ ਪਰ ਅੱਜ ਦੇ ਦੌਰ 'ਚ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦ ਵਿਧੀ ਵਿਧਾਨ ਬਣੇਗਾ। ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਹੋਇਆ। ਇਹ ਕਿਹਾ ਗਿਆ ਸੀ ਕਿ ਜਦੋਂ ਸੁਝਾਅ ਆ ਜਾਣਗੇ ਮਾਹਿਰਾਂ ਦੀ ਕਮੇਟੀ ਬਣਾਈ ਜਾਏਗੀ, ਉਹਦੇ ਉੱਤੇ ਕੰਮ ਹੋਏਗਾ। ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਇੱਕ ਪਾਰਟਿਕੂਲਰ ਈਵੈਂਟ ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲੰਘਾ ਲਿਆ ਗਿਆ ਆ ਪਰ ਉਸ ਤੋਂ ਬਾਅਦ ਵੀ ਉਹਦੇ ਉੱਤੇ ਟੋਟਲ ਖਾਮੋਸ਼ੀ ਆ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ, ਪ੍ਰੋਸੈਸ ਅੱਗੇ ਵਧਣਾ ਚਾਹੀਦਾ ਹੈ। ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹ ਤੋਂ ਪਹਿਲਾਂ ਕਿ ਗਾਂ ਫਿਰ ਦੀਵਾਲੀ ਆ ਜੇ ਤੇ ਉਦੋਂ ਫਿਰ ਜਥੇਦਾਰਾਂ ਦਾ ਰੌਲਾ ਪਵੇ, ਉਹ ਤੋਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ। ਕੰਪਲੀਟ ਕਹਿ ਰਿਹਾ ਮੈਂ, ਸ਼ੁਰੂਆਤ ਨਹੀਂ ਵੀ ਦੀਵਾਲੀ ਤੋਂ 2 ਦਿਨ ਪਹਿਲਾਂ ਸ਼ੁਰੂਆਤ ਕਰ ਲਈ। ਹੁਣ ਸਮਾਂ ਆ, ਜਿੰਨੇ ਸੁਝਾਅ ਜਿੰਨੇ ਦੇਣੇ ਸੀ ਉਹ ਦੇ ਚੁੱਕਿਆ ਹੈ, ਜਿੰਨੇ ਆਏ ਨੇ ਉਹਨਾਂ ਨੂੰ ਵਿਚਾਰਿਆ ਜਾਵੇ, ਆਪਣੇ ਕੋਲੋਂ ਜਿਹੜੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਵੇ, ਜਿਹੜੀ ਵੀ ਕਮੇਟੀ ਬਣਾਉਣੀ ਆ ਬਣਾਈ ਜਾਵੇ ਔਰ ਉਹਨੂੰ ਇੱਕ ਟਾਈਮ ਬੰਦ ਕੀਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਵਿਧੀ ਵਿਧਾਨ ਤਿਆਰ ਹੋ ਜਾਵੇ ਔਰ ਤਿਆਰ ਹੋਣ ਤੋਂ ਬਾਅਦ ਇਮੀਡੀਏਟਲੀ ਲਾਗੂ ਵੀ ਹੋਵੇ। ਇਹ ਨਾ ਹੋਵੇ ਕਿ ਤਿਆਰ ਕਰਕੇ ਇੱਕ ਖਰੜਾ ਜਿਹੜਾ ਰੱਖ ਲਿਆ ਤੇ ਬਾਅਦ 'ਚ ਫਿਰ ਅਗਲੇ 20 ਸਾਲ ਜਿਹੜਾ ਇੱਦਾਂ ਹੀ ਕੌਮ ਜਿਹੜੀ ਆ ਧੱਕੇ ਖਾਂਦੀ ਰਹੇ। ਤਿਆਰ ਹੋਵੇ, ਸਾਰਿਆਂ ਦੀ ਰਾਏ ਜਿੱਥੋਂ ਆਏ ਨੇ ਭੇਜਿਆ ਜਾਵੇ, ਜਿੱਥੇ ਮਤਲਬ ਜੋ ਵੀ ਪ੍ਰੋਸੈਸ ਆ ਸਾਰਾ ਉਹ ਸਮਾਂ ਰਹਿੰਦਿਆਂ ਜਿਹੜਾ ਆ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਜਥੇਦਾਰ ਸਾਹਿਬਾਨਾਂ ਵਾਲਾ ਰੌਲਾ ਆ ਇਹ ਖਤਮ ਹੋਵੇ। ਕਿਉਂਕਿ ਇਹਦੇ ਨਾਲ ਕੱਲਾ ਇਹ ਨਹੀਂ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਢਾਲ ਲੱਗਦੀ। ਇਜ਼ਰਾਈਲ ਈਰਾਨ ਜੰਗ ਤੇ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਜ਼ਰਾਈਲ ਦੁਨੀਆ ਨੂੰ ਪਰਮਾਣੂ ਜੰਗ ਵੱਲ ਧੱਕ ਰਿਹਾ ਹੈ। ਅਮਰੀਕਾ ਨੂੰ ਉਸ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਰੋਕਣਾ ਚਾਹੀਦਾ ਹੈ, ਜਿਵੇਂ ਉਸਨੇ ਭਾਰਤ ਪਾਕਿਸਤਾਨ ਵਿਚਾਲੇ ਜੰਗ ਨੂੰ ਰੋਕਿਆ ਸੀ। ਦੁਨੀਆ ਦੇ ਵਿੱਚ ਖਾਸ ਤੌਰ ਤੇ ਵੈਸਟ ਏਸ਼ੀਆ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ, ਜਿਸ ਤਰੀਕੇ ਦੇ ਨਾਲ ਇਜ਼ਰਾਈਲ ਇਸ ਵੇਲੇ ਜੈਨੋਸਾਈਡ ਕਰਦਾ ਚੱਲਿਆ ਆ ਰਿਹਾ। ਉਹਨੇ ਪਹਿਲਾਂ ਪੈਲਸਟਾਈਨਸ ਦੇ 50,000 ਤੋਂ ਵੱਧ
ਜਿਹੜੇ ਨਾਗਰਿਕ ਸੀ, ਗਾਜ਼ਾ ਦੇ ਜਿਹੜੇ ਸਿਟੀਜ਼ਨ ਸੀ, ਉਹਨਾਂ ਦਾ ਸ਼ਰੇਆਮ ਕਤਲੇਆਮ ਕੀਤਾ। ਦੁਨੀਆ ਬੋਲੀ, ਬਸ ਸਿਰਫ ਬੋਲੀ। ਕਿਸੇ ਨੇ ਕੋਈ ਅੱਗੇ ਹੋ ਕੇ ਐਸਾ ਕਦਮ ਨਹੀਂ ਚੁੱਕਿਆ ਕਿ ਇਜ਼ਰਾਈਲ ਨੂੰ ਰੋਕਿਆ ਜਾਵੇ। ਪਰਸੋਂ ਹੀ 50 ਪੈਲੇਸਟਾਈਨਸ ਜਿਹੜੇ ਰਾਸ਼ਨ ਦੀ ਉਡੀਕ ਕਰ ਰਹੇ ਸੀ, ਲਾਈਨ 'ਚ ਖੜੇ ਸੀ, ਉਹਨਾਂ ਨੂੰ ਗੋਲੀਆਂ ਬੰਬਾਂ ਦੇ ਨਾਲ ਮਾਰ ਦਿੱਤਾ ਗਿਆ ਔਰ ਦੁਨੀਆ ਤਮਾਸ਼ਬੀਨ ਹੋ ਕੇ ਦੇਖ ਰਹੀ ਹੈ। ਹੁਣ ਇਜ਼ਰਾਈਲ ਨੇ ਜਿਸ ਤਰੀਕੇ ਦੇ ਨਾਲ ਈਰਾਨ ਦੇ ਨਾਲ ਜੰਗ ਛੇੜ ਦਿੱਤੀ ਹੈ, ਇਹ ਜੰਗ ਦੁਨੀਆ ਨੂੰ ਨਿਊਕਲੀਅਰ ਵਾਰ ਵਾਲੇ ਪਾਸੇ ਧੱਕ ਰਹੀ ਹੈ। ਬੇਸ਼ੱਕ ਅਜੇ ਇਹ ਜੰਗ ਰੋਕੀ ਜਾ ਸਕਦੀ ਹੈ ਔਰ ਕੇਵਲ ਇੱਕੋ ਇੱਕ ਮੁਲਕ ਹੈ ਜਿਹੜਾ ਰੋਕ ਸਕਦਾ, ਉਹ ਹੈਗਾ USA, ਮਿਸਟਰ ਡੋਨਲਡ ਟਰੰਪ। ਲੇਕਿਨ ਅਫਸੋਸ ਹੈ ਕਿ ਮਿਸਟਰ ਟਰੰਪ ਉਹ ਇਸ ਵੇਲੇ ਉਹਨੇ ਆਪਣਾ ਅਸਰ ਰਸੂਖ ਵਰਤ ਕੇ G7 ਦੇ ਵਿੱਚ ਵੀ ਇਜ਼ਰਾਈਲ ਦੇ ਮਗਰ ਆਪਣੇ ਆਪ ਨੂੰ ਸਟੈਂਡ ਕੀਤਾ, ਇਜ਼ਰਾਈਲ ਦੀ ਸਪੋਰਟ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਇਜ਼ਰਾਈਲ ਨੂੰ ਆਪਣੀ ਡਿਫੈਂਸ ਦਾ ਹੱਕ ਹੈ। ਪੈਲੇਸਟਾਈਨਸ ਦੇ 50,000 ਨਿਹੱਥੇ ਲੋਕਾਂ ਨੂੰ ਮਾਰਨ ਦਾ ਲਾਇਸੈਂਸ ਇਜ਼ਰਾਈਲ ਨੂੰ ਦਿੱਤਾ ਗਿਆ। ਇਹ ਕਾਹਦੀ ਡਿਫੈਂਸ ਹੈ? ਜਿਸ ਤਰੀਕੇ ਦੇ ਨਾਲ ਹੁਣ ਵੀ ਇਜ਼ਰਾਈਲ ਨੇ ਈਰਾਨ ਦੇ ਆਰਮੀ ਬਰਾਸ ਨੂੰ ਅੱਗੇ ਹੋ ਕੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਮਾਰਿਆ, ਇਹ ਕਿਸ ਤਰੀਕੇ ਦੀ ਡਿਫੈਂਸ ਹੈ? ਸੋ ਇਜ਼ਰਾਈਲ ਨੂੰ ਅਗਰ ਕੋਈ ਰੋਕ ਸਕਦਾ ਹੈ ਤੇ ਉਹ ਅਮਰੀਕਾ ਰੋਕ ਸਕਦਾ ਹੈ ਔਰ ਸਾਡੀ ਇਹ ਰਿਕੁਐਸਟ ਹੈ ਕਿ ਦੁਨੀਆ ਤਬਾਹੀ ਵੱਲ ਜਾ ਰਹੀ ਹੈ, ਅਮਰੀਕਾ ਆਪਣਾ ਪੋਜ਼ਿਟਿਵ ਰੋਲ ਪਲੇ ਕਰੇ, ਇਸ ਲੜਾਈ ਨੂੰ ਰੋਕਿਆ ਜਾਵੇ, ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਨਿਊਕਲੀਅਰ ਵਾਰ ਵਾਲੇ ਪਾਸੇ ਜਾ ਰਹੀ ਹੈ। ਇਸ ਖਿੱਤੇ ਦੇ ਵਿੱਚ ਪਿੱਛੇ ਜਿਹੀ ਪਾਕਿਸਤਾਨ ਇੰਡੀਆ ਦੀ ਕੌਨਫਲਿਕਟ ਹੋਈ ਹੈ, ਉਹਦੇ ਵਿੱਚ ਮਿਸਟਰ ਡੋਨਲਡ ਟਰੰਪ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਇਸ ਖਿੱਤੇ ਦੇ ਵਿੱਚ ਲੜਾਈ ਮੈਂ ਰੋਕੀ ਹੈ। ਅੱਜ ਮਿਸਟਰ ਮੋਦੀ ਦੀ ਇੰਡੀਅਨ ਨਿਊਜ਼ਪੇਪਰ ਦੇ ਵਿੱਚ ਦੁਬਾਰਾ ਲਗਾਤਾਰ ਸਟੇਟਮੈਂਟਸ ਆ ਰਹੀ ਹੈ ਕਿ ਇਹ ਪਾਕਿਸਤਾਨ ਤੇ ਇੰਡੀਆ ਦੀ ਆਪਸੀ ਗੱਲਬਾਤ ਦੇ ਨਾਲ ਲੜਾਈ ਰੁਕੀ ਹੈ। ਬਟ ਨਾਲ ਹੀ ਮਿਸਟਰ ਟਰੰਪ ਨੇ ਫਿਰ ਦੁਹਰਾਇਆ ਕਿ ਨਹੀਂ, ਇਹ ਲੜਾਈ ਮੈਂ ਰੋਕੀ ਹੈ। ਹੁਣ ਜਾਂ ਤਾਂ ਮਿਸਟਰ ਟਰੰਪ ਝੂਠ ਬੋਲ ਰਹੇ ਨੇ ਜਾਂ ਮਿਸਟਰ ਮੋਦੀ ਝੂਠ ਬੋਲ ਰਹੇ ਨੇ, ਦੋਵਾਂ ਚੋਂ ਇੱਕ ਤਾਂ ਝੂਠ ਬੋਲ ਰਿਹਾ। ਸੋ ਅਗਰ ਅਮਰੀਕਾ ਦਾ ਵਰਲਡ ਪੁਲਿਸਮੈਨ ਦੇ ਤੌਰ ਤੇ ਰੋਲ ਦੇਖਿਆ ਜਾਵੇ ਤਾਂ ਲੱਗਦਾ ਕਿ ਮਿਸਟਰ ਟਰੰਪ ਸੱਚ ਬੋਲ ਰਹੇ ਨੇ ਔਰ ਮਿਸਟਰ ਮੋਦੀ ਝੂਠ ਬੋਲ ਰਹੇ ਨੇ। ਉਹ ਮੰਨ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੰਨਣ ਦੇ ਨਾਲ ਹਿੰਦੁਸਤਾਨ ਦੀ ਪਿਛਲੇ 50-60 ਸਾਲਾਂ ਤੋਂ ਜਿਹੜੀ ਪਾਲਿਸੀ ਲਾਈਨ ਚੱਲੀ ਆ ਰਹੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਥਰਡ ਪਾਰਟੀ ਦੀ ਮੀਡੀਏਸ਼ਨ ਨਹੀਂ ਹੋਣ ਦਿਆਂਗੇ, ਉਹ ਲਾਈਨ ਟੁੱਟਦੀ ਹੈ।